राजसी लीडर सी उन्होंने सारे फैसले वगैरह अपने नीयत ते नीति मुताबक कर ले सी ते वो निरंतर काम चलदा चलदा लगभग उस पड़ाव ते पहुँच गया कि पानी हुण पंजाब तो चले जाना है। अनेकां वार रोकण दे बावजूद भी जदों सरकारां इस काम तो नहीं रुकियां तां भाई बलविंदर सिंह जटाणा साहब नूं ते भाई चन्ना साहब नूं अपने साथियों समेत जिहड़ा इस SYL नहर नूं बंद करन दे लई जो एक्शन करना पिया ਉਹਦੇ ਇਵਜ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਬਾਅਦ 'ਚ ਸ਼ਹੀਦ ਕੀਤਾ। ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਨੂੰ ਜਿਹੜੀ ਗੱਲ ਉਹੀ ਗੱਲ ਨੂੰ ਇੱਕ ਨਵੇਂ ਰੂਪ ਦੇ ਵਿੱਚ ਅੱਜ ਦੇ ਨੌਜਵਾਨਾਂ ਤੱਕ ਪਹੁੰਚਾਇਆ ਹੈ, ਉਹਦੇ ਨਾਲ ਅੱਜ ਫਿਰ ਨੌਜਵਾਨੀ ਦੇ ਵਿੱਚ ਆਪਣੀ ਵਿਰਾਸਤ ਦੇ ਪ੍ਰਤੀ ਜਾਗਰੂਕਤਾ ਜਾਗੀ ਹੈ। SYL ਗਾਣਾ ਜਿਹੜਾ ਤੇ ਉਹਦੇ ਵਿੱਚ ਜਟਾਣਾ ਸਾਹਿਬ ਦਾ ਨਾਂ ਆਉਣਾ ਇਹ ਇਤਿਹਾਸ ਨੂੰ ਦੁਬਾਰਾ ਤੋਂ ਲੋਕਾਂ ਦੇ ਸਾਹਮਣੇ ਰੱਖਣ ਦਾ ਜਿਹੜਾ ਕੰਮ ਹੈ ਉਹ ਸਿੱਧੂ ਮੂਸੇਵਾਲੇ ਨੇ ਕੀਤਾ। ਭਾਈ ਬਲਵਿੰਦਰ ਸਿੰਘ ਜਟਾਣਾ ਵੀ ਜਿਹੜਾ ਨੌਜਵਾਨੀ ਲਈ ਇੱਕ ਆਈਕਨ ਹੋ ਸਕਦੇ, ਕਿਉਂਕਿ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਨਗੇ ਤੇ ਉੱਤੇ ਇਹ MA ਇਨ ਇੰਗਲਿਸ਼ ਨੇ ਤੇ MA ਇਨ ਇੰਗਲਿਸ਼ ਤੋਂ ਬਾਅਦ ਜਦੋਂ ਇਹ ਆਪਣੇ ਇੱਧਰ ਸੰਘਰਸ਼ ਵੱਲ ਆਉਂਦੇ ਆ ਤੇ ਉੱਥੇ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦੀ ਵੀ ਜ਼ਿੰਦਗੀ ਸੀ। शहीद कौमां की जिंद जान होया करते हैं और उन्होंने वालों बनाया होया इतिहास आने वाली जी पीढ़ी है वो वास्ते किते ना किते प्रेरणा स्रोत होंदा है। तो अज श्री चमकौर साहब की पावन पवित्र धरती ते जिहड़े सिख संघर्ष के दरम्यान जिहड़े नौजवानों ने गुरसिखां ने महान कुर्बानियां कीतियां अते जिहड़े पंजाब दीयां हकी मंगां वास्ते जूझदे रहे ने, उन्होंने अपनियां जानां कौम के उपरों निशावर कीतियां ने। मुख तौर पर भाई बलविंदर सिंह जटाणा, चरणजीत सिंह चन्ना ਜਿਹੜੇ ਕਿ SYL ਨਹਿਰ ਦੇ ਉੱਪਰ ਬਹੁਤ ਵੱਡੀ ਉਹਨਾਂ ਨੇ ਇੱਕ ਕਹਿ ਸਕਦੇ ਕਿ ਸੰਘਰਸ਼ ਕੀਤਾ ਔਰ SYL ਨੂੰ ਬੰਨ ਤੋਂ ਰੁਕਵਾਇਆ ਸੀ। ਤਾਂ ਉਹਨਾਂ ਸਮੁੱਚੇ ਸ਼ਹੀਦਾਂ ਦੀ ਪ੍ਰਥਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਇੱਕ ਸ਼ਹੀਦੀ ਸਮਾਗਮ ਕੀਤਾ ਗਿਆ ਤਾਂ ਜਿਹਦੇ ਵਿੱਚ ਸਮੁੱਚੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਸਭ ਤੋਂ ਸਵਾਲ ਖਾਲਸਾ ਵਾਹਿਗੁਰੂ ਫਤਿਹ ਜੀ, ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਕਿਸੇ ਕੌਮ ਦੇ ਵਾਸਤੇ ਜਿਹੜੇ ਸ਼ਹੀਦ ਹੁੰਦੇ ਨੇ, ਆਪਣੀ ਕੌਮ ਦਾ ਭਵਿੱਖ ਘੜਨ ਵਾਸਤੇ ਕੁਰਬਾਨੀ ਕਰ ਜਾਂਦੇ ਨੇ, ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਵਾਰੀਆਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਹੈ, ਤਾਂ ਸਭ ਤੋਂ ਪਹਿਲਾਂ ਦੱਸੋ ਕਿ ਲੰਬੇ ਸਮੇਂ ਬਾਅਦ ਇਹ ਜਿਹੜਾ ਸ਼ਹੀਦੀ ਸਮਾਗਮ ਇੰਨੇ ਵੱਡੇ ਪੱਧਰ 'ਤੇ ਕਰਵਾਇਆ ਗਿਆ ਹੈ, ਕਿਵੇਂ ਦੇਖਦੇ ਹੋ ਜੀ ਇਸ ਨੂੰ? हाँ जी, जिमें ना पिछला संघर्ष चल रहा है 1978 तो लैके अज तक, जिहदे विच संत जरनैल सिंह जी की शहादत हुई है, अकाल तख्त साहब समेत दरबार साहब ते हमला होया है, उहदे विच एक बहुत अहम मसला जिहड़ा सी वो पानियां दा मसला भी सी। उस संघर्ष के दौरान चलदे ही पानियां दी गल जिहड़ी है वो सरकार जबरदस्ती पंजाब ते ठोसना चाहुंदी सी ते SYL नहर जिहड़ी है ਉਹ ਕੱਢ ਕੇ ਤੇ ਹਰਿਆਣੇ ਨੂੰ ਦੇਣਾ ਚਾਹੁੰਦੀ ਸੀ। ਉਹ ਜਿਹੜੇ ਤਾਂ ਰਾਜਸੀ ਲੀਡਰ ਸੀ ਉਹਨਾਂ ਨੇ ਸਾਰੇ ਫੈਸਲੇ ਵਗੈਰਾ ਆਪਣੇ ਨੀਅਤ ਤੇ ਨੀਤੀ ਮੁਤਾਬਕ ਕਰ ਲਏ ਸੀ ਤੇ ਉਹ ਨਿਰੰਤਰ ਕੰਮ ਚੱਲਦਾ ਚੱਲਦਾ ਲਗਭਗ ਉਸ ਪੜਾਅ ਤੇ ਪਹੁੰਚ ਗਿਆ ਕਿ ਪਾਣੀ ਹੁਣ ਪੰਜਾਬ ਤੋਂ ਚਲੇ ਜਾਣਾ ਹੈ। ਅਨੇਕਾਂ ਵਾਰ ਰੋਕਣ ਦੇ ਬਾਵਜੂਦ ਵੀ ਜਦੋਂ ਸਰਕਾਰਾਂ ਇਸ ਕੰਮ ਤੋਂ ਨਹੀਂ ਰੁਕੀਆਂ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਸਾਹਿਬ ਨੂੰ ਤੇ ਭਾਈ ਚੰਨਾ ਸਾਹਿਬ ਨੂੰ ਆਪਣੇ ਸਾਥੀਆਂ ਸਮੇਤ ਜਿਹੜਾ ਇਸ SYL ਨਹਿਰ ਨੂੰ ਬੰਦ ਕਰਨ ਦੇ ਲਈ ਜੋ ਐਕਸ਼ਨ ਕਰਨਾ ਪਿਆ ਉਹਦੇ ਇਵਜ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਬਾਅਦ 'ਚ ਸ਼ਹੀਦ ਕੀਤਾ। ਸੋ ਅਸੀਂ ਕੌਮੀ ਤੌਰ 'ਤੇ ਜਿਹੜਾ ਅੱਜ ਦਿਨ ਮਨਾਇਆ ਹੈ ਉਹ ਇਹ ਮਨਾਇਆ ਕਿ ਸ਼ਹੀਦ ਜਦੋਂ ਕਿਸੇ ਮਕਸਦ ਦੇ ਲਈ ਆਪਣੀ ਜਾਨ ਕੁਰਬਾਨ ਕਰਕੇ ਜਾਂਦੇ ਨੇ, ਸ਼ਹਾਦਤ ਦੇ ਕੇ ਜਾਂਦੇ ਨੇ, ਤਾਂ ਕੌਮਾਂ ਦਾ ਇਹ ਫਰਜ਼ ਬਣਦਾ ਹੈ ਕਿ ਉਸ ਗੱਲ ਨੂੰ ਮਾਨਤਾ ਦਿੰਦੇ ਹੋਏ ਅੱਗੇ ਚਲਾਉਣ ਦੇ ਲਈ ਇਹੋ ਜਿਹੇ ਸਮਾਗਮ ਜਿਹੜੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ। ਬੇਸ਼ੱਕ ਇਹ ਲੰਮੇ ਸਮੇਂ ਤੋਂ ਬਾਅਦ ਹੋਇਆ, ਪਰ ਛੋਟੇ ਰੂਪ 'ਚ ਇਹ ਉਹਨਾਂ ਦੇ ਪਰਿਵਾਰਾਂ ਵੱਲੋਂ ਜਾਂ ਉਹਨਾਂ ਦੇ ਲੋਕਲ ਲੀਡਰਾਂ ਵੱਲੋਂ ਪਹਿਲਾਂ ਵੀ ਕੀਤੇ ਜਾਂਦੇ ਸੀ, ਪਰ ਕਿਸੇ ਪਾਰਟੀ ਵੱਲੋਂ ਸਟੇਟ ਲੈਵਲ 'ਤੇ ਇਹ ਅੱਜ ਬੜੇ ਲੰਮੇ ਸਮੇਂ ਤੋਂ ਬਾਅਦ ਹੋਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੋਂ ਵੀ ਇਹ ਨਿਰੰਤਰ ਜਾਰੀ ਰਹੇ।
ਜਿਹੜੇ ਸਿੱਖ ਨੌਜਵਾਨ ਨੇ ਬਹੁਤ ਵੱਡੀਆਂ ਕੁਰਬਾਨੀਆਂ ਰਹੀਆਂ ਸਿੱਖ ਸੰਘਰਸ਼ ਦੇ ਦਰਮਿਆਨ, ਤਾਂ ਕਿਤੇ ਨਾ ਕਿਤੇ ਕੁਝ ਲੋਕਾਂ ਵੱਲੋਂ ਸ਼ਿਕਵਾ ਕੀਤਾ ਜਾਂਦਾ ਹੈ ਕਿ ਜਿਹੜੇ ਸ਼ਹੀਦ ਸਨ, ਜਿਹੜੇ ਕੌਮੀ ਨਾਇਕ ਸਨ, ਉਹਨਾਂ ਦੀ ਜਗ੍ਹਾ ਸੀ ਜਿਹੜੇ ਕਿਤੇ ਨਾ ਕਿਤੇ ਲਾਚਾਰ ਗੀਤ ਗਾਉਣ ਵਾਲੇ ਨੇ ਜਾਂ ਇੱਕ ਤਰ੍ਹਾਂ ਦੇ ਨਾਲ ਗਲਤ ਨੌਜਵਾਨੀ ਨੂੰ ਕਹਿ ਸਕਦੇ ਹਾਂ ਕਿ ਗਲਤ ਰਸਤੇ ਉੱਪਰ ਤੋਰਨ ਵਾਲੇ ਲੋਕ ਨੇ, ਉਹ ਲੈ ਕੇ ਜਾਪਦੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਮੁੱਖ ਤੌਰ ਤੇ ਨਿਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ। ਦੇਖੋ, ਜਦੋਂ ਤੁਸੀਂ 1978 ਤੋਂ ਲੈ ਕੇ ਅੱਜ ਤੱਕ ਦਾ ਇਹ ਸਾਰਾ ਇਤਿਹਾਸ ਪੜ੍ਹੋਗੇ ਜਾਂ ਸੁਣੋਗੇ ਜਾਂ ਦੇਖੋਗੇ, ਜਿਹਨਾਂ ਦੇ ਅਸੀਂ ਚਿੱਟੀਆਂ ਦਾੜੀਆਂ ਵਾਲੇ ਚਸ਼ਮਦੀਦ ਗਵਾਹ, ਤਾਂ ਜਿਹੜਾ ਤੁਸੀਂ ਇਹ ਗਾਇਕੀ ਦੀ ਗੱਲ ਕੀਤੀ ਹੈ ਜਾਂ ਲੱਚਰਪੁਣੇ ਦੀ ਗੱਲ ਕੀਤੀ ਹੈ, ਇਹ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਦੇ ਸੂਤਰਧਾਰ ਨੇ ਅੱਜ ਬਾਦਲ ਪਰਿਵਾਰ ਜਾਂ ਉਹਨਾਂ ਦੀ ਪਾਰਟੀ, ਇਹ ਸਾਰੇ ਜ਼ਿੰਮੇਵਾਰ ਨੇ। ਇਹਨਾਂ ਦੀ ਜ਼ਿੰਮੇਵਾਰੀ ਇਹ ਲੱਗੀ ਹੈ ਕਿ ਤੁਸੀਂ ਧਰਮ ਦਾ ਅਜਿਹਾ ਪ੍ਰਚਾਰ ਕਰਨਾ ਹੈ ਜਿਹਦੇ ਨਾਲ ਸਿੱਖ ਧਰਮ ਦੀ ਸਹੀ ਤਸਵੀਰ ਜਿਹੜੀ ਹੈ ਉਹ ਲੋਕਾਂ ਵਿੱਚ ਨਾ ਜਾਵੇ। ਸੋ ਉਹ ਆਪਣੀ ਡਿਊਟੀ ਨਿਭਾ ਰਹੇ ਨੇ, ਉਹਦੇ ਕਰਕੇ ਉਹਨਾਂ ਨੂੰ ਕਿਤੇ ਚੀਫ ਮਿਨਿਸਟਰੀਆਂ, ਕਿਤੇ ਮਤਲਬ ਗਵਰਨਰੀਆਂ, ਇਹ ਸਭ ਕੁਝ ਮਿਲ ਰਿਹਾ ਹੈ। ਸੋ ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਰਾਹੀਂ ਨਸ਼ੇ ਵੇਚਣ ਦਾ ਕੰਮ, ਇਹ ਸਾਰਾ ਪਿਛਲੇ 40 ਸਾਲ 'ਚ ਨਾ ਇੱਕ ਇੱਕ ਕਰਕੇ ਸਾਹਮਣੇ ਆ ਗਿਆ। ਸੋ ਹੁਣ ਜਿਹੜਾ ਮੌਜੂਦਾ ਸਮਾਂ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕ੍ਰੈਡੀਬਿਲਟੀ ਹੈ ਕਿ ਉਹਨੇ ਇਸ ਸਾਰੇ ਸਮੇਂ ਦੌਰਾਨ ਦੋ ਗੱਲਾਂ ਨੂੰ ਮੁੱਖ ਰੱਖਿਆ, ਨਾ ਉਹਨਾਂ ਦੇ ਵਰਕਰ ਲੀਡਰ ਵਿਕੇ ਤੇ ਨਾ ਹੀ ਉਹ ਘਰ ਬੈਠੇ, ਭਾਵੇਂ ਉਹਨਾਂ ਨੂੰ ਹਾਰਾਂ ਦਾ ਸਾਹਮਣਾ ਦੇਖਣਾ ਪਿਆ। ਉੱਥੇ ਅੱਜ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਨੂੰ ਜਿਹੜੀ ਗੱਲ, ਉਹੀ ਗੱਲ ਨੂੰ ਇੱਕ ਨਵੇਂ ਰੂਪ ਦੇ ਵਿੱਚ ਅੱਜ ਦੇ ਨੌਜਵਾਨਾਂ ਤੱਕ ਪਹੁੰਚਾਇਆ ਹੈ, ਉਹਦੇ ਨਾਲ ਅੱਜ ਫਿਰ ਨੌਜਵਾਨੀ ਦੇ ਵਿੱਚ ਆਪਣੀ ਵਿਰਾਸਤ ਦੇ ਪ੍ਰਤੀ ਜਾਗਰੂਕਤਾ ਜਾਗੀ ਹੈ ਤੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਸ਼ਮੂਲੀਅਤ ਕੀਤੀ ਹੈ। ਸਿਮਰਜੀਤ ਸਿੰਘ ਮਾਨ ਸਾਹਿਬ ਦੇ ਇਲੈਕਸ਼ਨ ਵਿੱਚ ਵੀ ਆਏ ਨੇ। ਪਹਿਲਾਂ ਅਮਰਗੜ੍ਹ 'ਚ ਖੁਦ ਸੰਦੀਪ ਸਿੱਧੂ ਆਪ ਪ੍ਰਚਾਰ ਕਰਕੇ ਜਾਂਦੇ ਰਹੇ ਨੇ ਤੇ SY ਅਲਗਾਣਾ ਜਿਹੜਾ, ਤੇ ਉਹਦੇ ਵਿੱਚ ਜਟਾਣਾ ਸਾਹਿਬ ਦਾ ਨਾਂ ਆਉਣਾ, ਇਹ ਇਤਿਹਾਸ ਨੂੰ ਦੁਬਾਰਾ ਤੋਂ ਲੋਕਾਂ ਦੇ ਸਾਹਮਣੇ ਰੱਖਣ ਦਾ ਜਿਹੜਾ ਕੰਮ ਹੈ ਉਹ ਸਿੱਧੂ ਮੂਸੇਵਾਲੇ ਨੇ ਕੀਤਾ। ਤੇ ਅਸੀਂ ਕਈ ਵਾਰ ਸੋਚਦੇ ਹਾਂ ਕਿ ਅਜਿਹੀਆਂ ਗੱਲਾਂ ਕਰਕੇ ਹੀ ਇਹਨਾਂ ਦੋਨਾਂ ਨੌਜਵਾਨਾਂ ਨੂੰ ਅੱਡ-ਅੱਡ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਪ੍ਰੋਫੈਸਰ ਸਾਹਿਬ, ਇੱਕ ਬਹੁਤ ਵੱਡਾ ਸਵਾਲ ਰਿਹਾ ਹੈ ਕਿ ਸ਼ਹੀਦਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ। ਇੱਕ 47 ਤੋਂ ਬਾਅਦ ਇੱਕ ਗੱਲ ਕੀਤੀ ਜਾਂਦੀ ਹੈ, 1947 ਤੋਂ ਬਾਅਦ ਦੀ ਗੱਲ ਕੀਤੀ ਜਾਂਦੀ ਹੈ, ਤੇ ਦੋਨਾਂ ਦੇ ਵਿੱਚ ਅੰਤਰ ਕੀ ਮੰਨਦੇ ਹੋ ਕਿ ਜਿਹੜੇ 47 ਤੋਂ ਪਹਿਲੇ ਸ਼ਹੀਦ ਹੋਏ ਨੇ ਉਹਨਾਂ ਨੂੰ ਹੋਰ ਕਿਸੇ ਪ੍ਰਖੇਪ ਦੇ ਵਿੱਚ ਦੇਖਿਆ ਜਾਂਦਾ ਹੈ, ਪਰ ਜਿਹੜੇ ਸਿੱਖ ਸੰਘਰਸ਼ ਦੇ ਦਰਮਿਆਨ ਯੋਧੇ ਹੋਏ ਨੇ ਉਹਨਾਂ ਨੂੰ ਹੋਰ ਪ੍ਰਖੇਪ ਦੇ ਵਿੱਚ ਜਿਹੜਾ ਭਾਰਤੀ ਤੰਤਰ ਹੈ ਉਹ ਕਿਉਂ ਦੇਖਦਾ ਹੈ? ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਹਕੂਮਤ ਆਪ ਜ਼ੁਲਮ ਕਰਦੀ ਹੈ, ਜਦੋਂ ਉਹਦਾ ਸਮਾਂ ਚੱਲ ਰਿਹਾ ਹੁੰਦਾ ਹੈ, ਜੇ ਉਸ ਵਕਤ ਦੇ ਸ਼ਹੀਦਾਂ ਦੀ ਗੱਲ ਕਰੀਏ ਜਿਵੇਂ ਅਸੀਂ ਅੱਜ ਕੀਤੀ ਹੈ, ਤਾਂ ਉਹ ਤਕਲੀਫ ਹਕੂਮਤ ਨੂੰ ਹੁੰਦੀ ਹੈ ਜਿਹੜੀ ਰਾਜ ਕਰ ਰਹੀ ਹੁੰਦੀ ਹੈ। 47 ਤੋਂ ਪਹਿਲਾਂ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੀ ਅੱਜ ਦੀ ਸਰਕਾਰ ਸਮਝਦੀ ਹੈ ਕਿ ਸਾਡੇ ਤੇ ਕੋਈ ਅਸਰ ਨਹੀਂ ਹੈ, ਇਸ ਕਰਕੇ ਉਹਨੂੰ ਉਸ ਦੀ ਕੋਈ ਟੈਨਸ਼ਨ ਨਹੀਂ ਹੁੰਦੀ। ਇਹ ਹਰ ਹਕੂਮਤ ਦੇ ਵਿੱਚ ਹੁੰਦਾ ਹੈ, ਪਰ ਕਿਉਂਕਿ ਅਸੀਂ ਹਕੂਮਤ ਦੀਆਂ ਅਨੇਕਾਂ ਬੇਇਨਸਾਫੀਆਂ ਤੇ ਜ਼ੁਲਮ ਦੇਖ ਕੇ ਇਸ ਨਿਰਣੇ ਤੇ ਪਹੁੰਚ ਚੁੱਕੇ ਹਾਂ 1984 ਦੇ ਹਮਲੇ ਤੋਂ ਬਾਅਦ ਕਿ ਅਸੀਂ ਆਪਣਾ ਅੱਡਰਾ ਦੇਸ਼ ਖਾਲਿਸਤਾਨ, ਸੋਵਰਨ ਸਿੱਖ ਸਟੇਟ, ਜਿਹਦੀ ਗੱਲ ਸੋਵਰਨਟੀ ਦੀ ਸਿੱਧੂ ਮੂਸੇਵਾਲੇ ਨੇ ਵੀ ਕੀਤੀ ਆਪਣੇ ਗਾਣੇ 'ਚ, ਉਸ ਤੋਂ ਸਾਡੇ ਲਈ ਆਹ ਜਿਹੜੇ ਸ਼ਹੀਦ ਨੇ ਇਹ ਸਾਡੀ ਸਟੇਟ ਦੇ ਵੀ ਸ਼ਹੀਦ ਹੋਣਗੇ, ਖਾਲਿਸਤਾਨ ਦੇ ਵੀ ਸ਼ਹੀਦ ਹੋਣਗੇ, ਇਹ ਸਾਡੇ ਲਈ ਅੱਜ ਵੀ ਸ਼ਹੀਦ ਨੇ। ਪਰ ਜਿਹੜੀ ਹਕੂਮਤ ਅੱਜ ਰਾਜ ਕਰ ਰਹੀ ਹੈ, ਬ੍ਰਾਹਮਣਵਾਦੀ ਮਨੂਵਾਦੀ ਸਰਕਾਰ, ਉਹਦੇ ਲਈ ਇਹ ਕਦੇ ਵੀ ਸ਼ਹੀਦ ਨਹੀਂ ਹੋਣਗੇ। ਇਸ ਲਈ ਜਿਹੜਾ ਇਹ ਵਿਰੋਧ ਹੈ ਇਹ ਵੀ ਚੱਲਦਾ ਰਹੂਗਾ ਤੇ ਹਰੇਕ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਵੀ ਕਰਦੀ ਹੈ। ਜਦੋਂ ਕੌਮ ਦੇ ਵਿੱਚ ਜਾਗਰੂਕਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੁਝ ਚਿੰਨ੍ਹ ਲਗਾਉਣ ਵਾਸਤੇ ਕੁਝ ਕਲਮਾਂ ਦੀ ਜ਼ਰੂਰਤ ਹੁੰਦੀ ਹੈ, ਕੁਝ ਨੌਜਵਾਨਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਸਮਾਜ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨੇ। ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੈ, ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ, ਦੀਪ ਸਿੱਧੂ ਦੀ ਗੱਲ ਕੀਤੀ ਹੈ, ਪੰਜਾਬ ਦੀ ਗੱਲ ਕਰਦੇ ਸੀ, ਮੂਸੇਵਾਲੇ ਦੇ ਗੀਤ ਤੋਂ ਬਾਅਦ ਜਟਾਣੇ ਦੀ ਯਾਦ ਆਈ, ਭਾਈ ਚੰਨਾ ਦੀ ਯਾਦ ਆਈ, ਤਾਂ ਕੀ ਲੱਗਦਾ ਕਿ ਜਿਹੜੀ ਅੱਜ ਦੀ ਨੌਜਵਾਨੀ ਹੈ ਉਹਨੂੰ ਕਿੱਥੇ ਖੜਾ ਦੇਖਦੇ ਹੋ? ਜਿਹੜੀ ਗੱਲ ਤੁਸੀਂ ਕਲਮ ਦੀ ਕੀਤੀ ਹੈ, ਜਿਹੜਾ ਤੁਸੀਂ ਮੀਡੀਆ ਦੇ ਰੂਪ 'ਚੋਂ, ਇਹ ਵੀ ਇੱਕ ਕਲਮ ਹੋ, ਇਹ ਸਾਰੀਆਂ ਕਲਮਾਂ ਇਕੱਠੀਆਂ ਹੋ ਕੇ
ਚਾਹੇ ਉਹ ਸ਼ਹਾਦਤ ਦੇ ਰੂਪ 'ਚ ਹੋਣ, ਚਾਹੇ ਉਹ ਗਾਣਿਆਂ ਦੇ ਰੂਪ 'ਚ ਹੋਣ, ਚੰਗੇ ਗਾਣੇ, ਚਾਹੇ ਉਹ ਦੀਪ ਸਿੱਧੂ ਵਾਂਗ ਇੰਟੈਲੀਜੈਂਟ ਤਰੀਕੇ ਦੇ ਰਾਹੀਂ ਸਮਝਾਇਆ ਜਾਣਾ ਹੋਵੇ, ਜਾਂ ਸਿਮਰਨਜੀਤ ਸਿੰਘ ਮਾਨ ਤੋਂ ਦੀ ਪਾਰਟੀ ਵੱਲੋਂ ਲਗਾਤਾਰ ਤੁਰਨਾ ਹੋਵੇ। ਇਹ ਸਾਰੀਆਂ ਕਲਮਾਂ ਹੀ ਨੇ ਜਿਹੜੀਆਂ ਭਵਿੱਖ ਤੈਅ ਕਰ ਰਹੀਆਂ ਨੇ ਇਸ ਖਿੱਤੇ ਦਾ, ਇਸ ਕੌਮ ਦਾ। ਸੋ ਇਹਨਾਂ ਕਲਮਾਂ ਜਿਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਮੈਂ ਮੀਡੀਆ ਦੀ ਕਲਮ ਸਮਝਦਾ, ਇਹਨਾਂ ਸਾਰਿਆਂ ਨੂੰ ਮਿਲਾ ਕੇ ਹੀ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਹੈ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ, ਇਹਨੂੰ ਤੈਅ ਕੀਤਾ ਜਾ ਸਕਦਾ ਹੈ ਤੇ ਜੀਵਿਆ ਜਾ ਸਕਦਾ ਹੈ, ਤੇ ਅਸੀਂ ਜੀ ਰਹੇ ਹਾਂ। ਪ੍ਰੋਫੈਸਰ ਸਾਹਿਬ, ਸੰਘਰਸ਼ ਬਾਰੇ ਲੰਬਾ ਤਜਰਬਾ ਰੱਖਦੇ ਹੋ, ਤਾਂ ਕੀ ਲੱਗਦਾ ਹੈ ਕਿ ਕੌਮ ਨੂੰ ਫੇਰ ਆਪਣੀ ਲੀਹ ਦੇ ਉੱਪਰ ਲਿਆਉਣ ਵਾਸਤੇ ਕਿਤੇ ਨਾ ਕਿਤੇ ਪਹਿਲਾਂ ਨਾਲੋਂ ਫਰਕ ਪਿਆ ਹੈ ਕਿ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਆਈ ਹੈ, ਤਾਂ ਹੋਰ ਇਹਦੇ ਵਿੱਚ ਬਦਲਾਅ ਲਿਆਉਣ ਵਾਸਤੇ ਕਿਸ ਤਰੀਕੇ ਦੀ ਰਣਨੀਤੀ ਘੜੀ ਜਾਣੀ ਚਾਹੀਦੀ ਹੈ? ਕੋਈ ਇੱਕ ਲੰਬਾ ਵਿਸ਼ਾ ਹੈ, ਪਰ ਜੇ ਤੁਸੀਂ ਕਹਿੰਦੇ ਹੋ ਵੀ ਅਸਲ 'ਚ ਕੌਮਾਂ ਦੇ ਵਿੱਚ ਇਹ ਢਿੱਲ-ਮੱਠ ਬੜੀ ਵਾਰ ਦੇਖੀ ਜਾਂਦੀ ਹੈ ਇਤਿਹਾਸ ਵਿੱਚ ਵੀ। ਮੈਂ ਤਾਂ ਉਦਾਹਰਨ ਦੇ ਕਹਿ ਸਕਦਾ ਵੀ ਅਸੀਂ ਖੜੇ ਹਾਂ ਚਮਕੌਰ ਸਾਹਿਬ, ਕਤਗੜ੍ਹ ਸਾਹਿਬ, ਗੜੀ ਦੇ ਉੱਤੇ, ਜਿੱਥੇ ਦੁਨੀਆ ਦੀ ਸਭ ਤੋਂ ਅਸਾਮੀ ਜੰਗ ਹੋਈ ਹੈ। ਇਸ ਤੋਂ ਬਾਅਦ ਮਹਾਰਾਜ ਮਾਛੀਵਾੜੇ ਦੇ ਜੰਗਲ 'ਚ ਗਏ ਨੇ। ਜੇ ਇਸ ਇਨਸੀਡੈਂਟ ਨੂੰ ਯਾਦ ਰੱਖਿਆ ਜਾਵੇ, ਇਸ ਇਨਸੀਡੈਂਟ ਤੋਂ ਕੁਝ ਵਰ੍ਹੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ 'ਚ ਖੜ੍ਹ ਕੇ ਆਵਾਜ਼ ਮਾਰਦੇ ਨੇ ਤਾਂ 80,000 ਸਿੱਖ ਇਕੱਠਾ ਹੋ ਜਾਂਦਾ ਹੈ। ਉਹੀ ਗੁਰੂ ਜਦੋਂ ਚਮਕੌਰ ਸਾਹਿਬ 'ਚੋਂ ਨਿਕਲ ਕੇ ਬਾਹਰ ਜਾਂਦੇ ਨੇ, ਮਾਛੀਵਾੜੇ ਦੇ ਜੰਗਲਾਂ 'ਚ ਜਾਂਦੇ ਨੇ, ਤਾਂ ਉਹਨਾਂ ਨੂੰ ਪੰਜਾਬਾ ਤੇ ਗੁਲਾਬਾ ਉਹਨਾਂ ਦੇ ਆਪਣੇ ਮਸੰਦ ਵੀ ਜਵਾਬ ਦੇ ਦਿੰਦੇ ਨੇ। ਪਰ ਸਿਧਾਂਤ ਨਹੀਂ ਮਰਦਾ। ਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਫੌਜ ਵੱਡੀ ਹੋਵੇ ਜਾਂ ਮੈਂ ਇਕੱਲਾ ਰਹਿ ਜਾਵਾਂ, ਉਹੀ ਤੁਸੀਂ ਕਰਿਓ ਮੇਰੇ ਬੱਚਿਓ। ਤੁਸੀਂ ਇਕੱਲੇ ਰਹਿ ਜਾਓ, ਥੋੜ੍ਹੇ ਰਹਿ ਜਾਓ, ਜੇ ਸਿਧਾਂਤ ਦੇ ਉੱਤੇ ਚੱਲਦੇ ਰਹੋਗੇ ਤਾਂ ਫਿਰ ਦੁਬਾਰਾ ਇਕੱਠੇ ਹੋਣ ਦਾ ਮੌਕਾ ਆਉਂਦਾ ਰਹੂਗਾ, ਜੋ ਹੁਣ ਦੁਬਾਰਾ ਆ ਰਿਹਾ ਹੈ। ਤੇ ਇਸ ਵਾਰ ਪ੍ਰਾਪਤੀ ਹੋ ਜੂਗੀ, ਨਹੀਂ ਤਾਂ ਫਿਰ ਲੰਬਾ ਸਫ਼ਰ ਚੱਲਣ ਲਈ ਤਿਆਰ ਹੈ ਕੌਮਾਂ, ਕਿਉਂਕਿ ਕੌਮਾਂ ਦੇ ਸੰਘਰਸ਼ ਇੱਦਾਂ ਹੀ ਪੜਾਅਵਾਰ ਲੜੇ ਵੀ ਜਾਂਦੇ ਨੇ ਤੇ ਜਿੱਤੇ ਵੀ ਜਾਂਦੇ। ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤੇ ਮੇਰੇ ਨਾਲ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ ਬਰਖੁਰਦਾਰ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਨੇ ਗੱਲਬਾਤ ਕਰ ਲੈਣੇ। ਭਾਈ ਸਾਹਿਬ, ਬਹੁਤ ਮਹੱਤਵਪੂਰਨ ਦਿਨ ਹੈ, ਤਾਂ ਜੇ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਤਾਂ ਤੁਹਾਡੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ। ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਜੀ, ਜਿੱਥੇ ਆਪਾਂ ਇੱਕ ਇਤਿਹਾਸ ਨੂੰ ਜਿਨ੍ਹਾਂ ਨੇ ਰਚਿਆ ਹੋਵੇ ਸਿੰਘਾਂ ਨੇ, ਤੇ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ। ਤੇ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਵੀ ਜਿਹੜਾ ਨੌਜਵਾਨੀ ਲਈ ਇੱਕ ਆਈਕਨ ਹੋ ਸਕਦੇ ਆ, ਕਿਉਂਕਿ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਨਗੇ ਤੇ ਉੱਤੇ ਇਹ ਐਮਏ ਇਨ ਇੰਗਲਿਸ਼ ਨੇ, ਤੇ ਐਮਏ ਇਨ ਇੰਗਲਿਸ਼ ਤੋਂ ਬਾਅਦ ਜਦੋਂ ਇਹ ਆਪਣੇ ਇੱਧਰ ਸੰਘਰਸ਼ ਵੱਲ ਆਉਂਦੇ ਆ, ਤੇ ਉੱਥੇ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦੀ ਵੀ ਜ਼ਿੰਦਗੀ ਸੀ, ਬਈ ਇਹਨਾਂ ਨੇ ਪਰ ਕੌਮ ਨੂੰ ਪਹਿਲ ਦਿੱਤੀ ਤੇ ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਸੀ ਉਹਨੂੰ ਪਿੱਛੇ ਰੱਖਿਆ। ਤੇ ਇਹੀ ਮੈਂ ਨੌਜਵਾਨੀ ਨੂੰ ਕਹੂੰਗਾ ਵੀ ਆਪਾਂ ਇਹਨਾਂ ਦੀ ਜਿਹੜੀ ਜੀਵਨੀਆਂ ਨੇ ਪੜ੍ਹੀਏ ਤੇ ਇਹਨਾਂ ਤੋਂ ਕੁਝ ਸਿੱਖੀਏ। ਵੀ ਇਹਨਾਂ ਦੀ ਵੀ ਜਿਹੜੇ ਨੌਜਵਾਨ ਜਿਹੜੇ ਇਹ 22 ਸਾਲ ਦੇ ਜਿਹੜੇ ਨੌਜਵਾਨ ਸ਼ਹੀਦ ਹੋਏ ਆ, ਵੀ ਇਹਨਾਂ ਦੇ ਵੀ ਜ਼ਿੰਦਗੀ ਸੀ, ਇਹਨਾਂ ਨੇ ਵੀ ਕੋਈ ਸੁਪਨੇ ਦੇਖੇ ਹੋਣਗੇ ਜ਼ਿੰਦਗੀ ਦੇ, ਪਰ ਇਹਨਾਂ ਨੇ ਆਪਣੇ ਤੋਂ ਪਹਿਲਾਂ ਆਪਣੇ ਧਰਮ ਨੂੰ ਜਿਹੜਾ ਪਹਿਲ ਦਿੱਤੀ। ਸੋ ਨੌਜਵਾਨਾਂ ਨੂੰ ਮੈਂ ਕਹੂੰਗਾ ਵੀ ਆਪਾਂ ਜੇ ਇਹਨਾਂ ਨੂੰ ਯਾਦ ਕਰਦੇ ਹਾਂ ਤੇ ਗੁਰੂ ਵਾਲੇ ਜ਼ਰੂਰ ਬਣੀਏ, ਤੇ ਤਾਂ ਹੀ ਆਪਣਾ ਵੀ ਇਹਨਾਂ ਨੂੰ ਯਾਦ ਕਰਨ ਦਾ ਅੱਗੇ ਜੀਵਨ ਸਫਲ ਹੋਊਗਾ। ਤੇ ਇਹੀ ਜਿਹੜੀ ਸਾਡੀਆਂ ਬਰਸੀ ਜਿਹੜੀ ਇੱਥੇ ਮਨਾਉਣ ਦਾ ਇਹ ਨਹੀਂ ਹੈਗਾ ਵੀ ਅਸੀਂ ਵੀ ਸਾਲ ਆ ਗਿਆ ਅਸੀਂ ਮਨਾਉਣਾ। ਸਾਡਾ ਮਹੱਤਵ ਵੀ ਇਹੀ ਆ ਵੀ ਜੇ ਸਾਡੇ ਇਸ ਬਰਸੀ ਤੋਂ ਇਹਨਾਂ ਦਾ ਇਤਿਹਾਸ ਪੜ੍ਹ ਕੇ, ਜੇ ਇਹਨਾਂ ਨੂੰ ਦੇਖ ਕੇ ਇੱਕ ਦੋ ਨੌਜਵਾਨ ਵੀ ਉਸ ਲੈਣ ਨੂੰ ਤੁਰ ਪੈਣ, ਗੁਰੂ ਨਾਲ ਜੁੜ ਜਾਣ, ਤੇ ਸਾਡਾ ਜਿਹੜਾ ਜੀਵਨ ਸਫਲ ਹੋ ਜਾਊਗਾ ਜੀ। ਬਾਬਾ ਜਗਸੀਰ ਸਿੰਘ ਜੱਗੀ ਬਾਬਾ ਗੱਲਬਾਤ ਕਰ ਲੈਣੇ। ਬਾਬਾ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਦੱਸੋ ਕਿ ਅੱਜ ਦਾ ਜਿਹੜਾ ਦਿਨ ਹੈ ਇੱਕ ਬਹੁਤ ਮਹੱਤਵਪੂਰਨ ਹੈ, ਕਿਉਂਕਿ ਕੌਮਾਂ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਜਿਹੜੀਆਂ ਕੌਮਾਂ ਭਵਿੱਖ ਦੇ ਵਿੱਚ ਆਪਣੇ ਇਤਿਹਾਸ ਦੇ ਨਾਲ ਜੁੜ ਕੇ ਰਹਿੰਦੀਆਂ ਨੇ, ਉਹ ਕੌਮਾਂ ਭਵਿੱਖ ਤੋਂ ਪ੍ਰੇਰਨਾ ਲੈਂਦੀਆਂ ਨੇ ਔਰ ਆਉਣ ਵਾਲਾ ਜਿਹੜਾ ਸਮਾਂ ਉਹਨਾਂ ਦਾ ਉਜਵਲਾ ਬਣਦਾ ਹੈ। ਤਾਂ ਕੀ ਲੱਗਦਾ ਕਿ ਲੰਬੇ ਸਮੇਂ ਬਾਅਦ ਇਸ ਤਰੀਕੇ ਦੇ ਨਾਲ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾਣਾ, ਔਰ ਇੱਕ ਜਿਹੜੀ ਸਿੱਖਾਂ ਦੀ ਸਰਮੌਰ ਖਾਸ ਸੰਸਥਾ ਰਹੀ ਹੈ, ਉਹਦਾ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੀ ਹੁੰਦੀ ਨਜ਼ਰ ਆ ਰਹੀ ਹੋਵੇ? ਇਹ ਜਿਹੜੀਆਂ ਭਾਈ ਰੁਪਿੰਦਰ ਸਿੰਘ ਜੀ ਦਾ ਜੇ ਬਰਸੀ ਮਨਾਈ ਗਈ ਹੈ, ਤੇ ਗੁਰਚਰਨ ਸਿੰਘ ਚੰਨਾ ਜੀ ਦੀ ਨਾਲ ਸਾਥੀ ਉਹਨਾਂ ਦੇ ਰਹੇ ਨੇ, ਤੇ ਜਿਹੜਾ ਇਹ ਦਿਨ ਮਨਾਇਆ ਗਿਆ ਮਹੱਤਵ ਇਸ ਲਈ ਸਾਡੇ ਲਈ ਹੋਊਗਾ ਕਿਉਂਕਿ ਹੀਰੇ ਦੀ ਚਮਕ ਨੂੰ ਜੇਕਰ ਕੋਈ ਗਵਾਉਣਾ ਚਾਹੇ ਤਾਂ ਉਹ ਗਵਾਚਦੀ ਨਹੀਂ ਹੁੰਦੀ, ਪਰ ਸਰਕਾਰਾਂ ਗਵਾਉਣਾ ਚਾਹੁੰਦੀਆਂ ਹੁੰਦੀਆਂ ਨੇ।
ਉਸ ਦੀ ਨਸਲਕੁਸ਼ੀ ਨੂੰ, ਉਸ ਦੇ ਬੱਚਿਆਂ ਦੇ ਪਰਿਵਾਰ ਨੂੰ, ਤੇ ਛੋਟਾ ਜਿਹਾ ਮੈਂ ਸੁਣ ਰਿਹਾ ਸੀਗਾ ਇੱਕ 5-4 ਸਾਲ ਦਾ ਬੱਚਾ ਵੀ ਸੀ ਜਿਹੜਾ ਉਹਨਾਂ ਨੇ ਬਿਸਤਰਿਆਂ ਦੇ ਵਿੱਚ, ਉਹ ਜ਼ਾਲਮ ਸਰਕਾਰਾਂ ਨੇ, ਭਾਈ ਰੁਪਿੰਦਰ ਸਿੰਘ ਜੀ ਦਾ ਬੱਚਾ ਸੀ ਜਿਹੜਾ, ਉਹਨੂੰ ਬਿਸਤਰੇ 'ਚ ਲਪੇਟ ਕੇ ਉਹਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ ਸੀਗੀ। ਹਾਂਜੀ, ਤੇ ਉਹਨਾਂ ਦੇ ਪਰਿਵਾਰ ਦੇ ਵੀ ਤਸੱਦਦ ਹੋਏ, ਤੇ ਉਹ ਸਰਕਾਰਾਂ ਉਸ ਚੀਜ਼ ਨੂੰ, ਉਹਦੇ ਪਰਿਵਾਰ ਨੂੰ ਵੀ ਇਸੇ ਕਰਕੇ ਹੀ ਸ਼ਹੀਦ ਕੀਤਾ ਗਾ ਵੀ ਸ਼ਾਇਦ ਉਹਨਾਂ ਦੇ ਪਰਿਵਾਰ ਉਸ ਰਾਹ 'ਤੇ ਨਾ ਤੁਰਨ, ਵੀ ਇਹਨਾਂ ਦਾ ਕੋਈ ਵੀ ਅੱਗੇ ਵਾਲਾ ਜਿਹੜੀ ਪੁਸਤਕ ਹੈ ਤਾਂ ਇਸ ਲੈਣ 'ਤੇ ਨਾ ਤੁਰੇ ਜਦੋਂ ਇਹਨਾਂ ਦੇ ਇੱਦਾਂ ਦੇ ਤਸੱਦਦ ਕਰਾਂਗੇ। ਪਰ ਇਹ ਤਸੱਦਦ ਸਰਕਾਰਾਂ ਕਰਦੀਆਂ ਰਹੀਆਂ ਨੇ, ਪਰ ਮੌਕੇ ਸਮੇਂ ਸਿਰ ਤਾਂ ਨੌਜਵਾਨ ਇਸੇ ਤਰ੍ਹਾਂ ਜਦੋਂ ਵੀ ਪੰਥਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਨੇ ਕਿਸੇ ਵੀ ਤੌਰ 'ਤੇ, ਜਾਂ ਸਾਡੇ ਨਾਲ ਕੋਈ ਧੱਕੇਸ਼ਾਹੀਆਂ ਹੁੰਦੀਆਂ ਨੇ, ਉਹ ਕਿਵੇਂ ਵੀ ਕਿਸੇ ਤਰ੍ਹਾਂ ਦੇ ਰੂਪ ਦੇ ਵਿੱਚ ਆਉਣ ਤੋਂ ਨੌਜਵਾਨੀ ਆਪਣੇ ਹਿੱਸੇ ਦੀ ਤੇ ਆਪਣੀ ਹੋਂਦ ਦੀ ਗੱਲ ਕਰਦੀ ਰਹਿੰਦੀ ਹੈ। ਜਿਹਦੇ ਵਿੱਚ ਅੱਜ ਦਿਨ ਮਨਾਇਆ ਗਿਆ, ਵਰਸੀ ਮਨਾਈ ਗਈ ਭਾਈ ਰੁਪਿੰਦਰ ਸਿੰਘ ਜਟਾਣਾ ਜੀ ਦੀ ਤੇ ਗੁਰਚਰਨ ਸਿੰਘ ਚੰਨਾ ਜੀ, ਤੇ ਇਹਦੇ ਵਿੱਚ ਸਾਡੇ ਲਈ ਮਹੱਤਵਪੂਰਨ ਇਸ ਲਈ ਇਹ ਹੋ ਸਕਦਾ ਵਾ ਤੇ ਮਨਾਉਣਾ ਵੀ ਚਾਹੀਦਾ ਵੱਡੇ ਪੱਧਰ ਤੇ ਇਸ ਲਈ ਬਾਣੀ ਤੇ ਬਾਣੇ ਵਾਲਾ ਹੋਣਾ ਜ਼ਰੂਰੀ ਹੈ। ਸਾਨੂੰ ਆਪਣੇ ਪਹਿਰੇ ਤੇ ਗੁਰੂ ਦੇ ਸਿਧਾਂਤਾਂ ਤੇ ਪੈਡੈਂਟ ਹੋਣਾ ਪਊਗਾ। ਬਾਬਾ ਜੀ, ਮੈਂ ਇਹਦੇ ਵਿੱਚ ਇੱਕ ਰੋਕਣਾ ਚਾਹਾਂਗਾ, ਇੱਕ ਸਵਾਲ ਹੈ। ਜੇ ਆਪਾਂ ਅਜੀਤ ਪੂਲੇ ਦੀ ਗੱਲ ਕਰਦੇ ਇਸੇ ਘਟਨਾ ਦੇ ਨਾਲ ਜੁੜੇ ਹੋਏ, ਜਿਸ ਤਰੀਕੇ ਦੇ ਨਾਲ ਅਜੀਤ ਪੂਲਾ ਸੀ, ਉਹ ਚਾਹੇ ਸਰਕਾਰ ਦੇ ਵੱਲੋਂ ਉਹਨੂੰ ਮੰਨਿਆ ਜਾਂਦਾ ਕਿ ਸਰਕਾਰ ਦੇ ਵੱਲੋਂ ਉਹਨੂੰ ਤਿਆਰ ਕੀਤਾ ਹੋਇਆ ਸੀ, ਪਰ ਬਾਣਾ ਉਹਨੂੰ ਜਿਹੜਾ ਸੀ ਸਿੱਖੀ ਵਾਲਾ ਪਾਇਆ ਹੋਇਆ ਸੀਗਾ, ਉਹ ਸਿੱਖੀ ਦੇ ਬਾਣੇ ਦੇ ਵਿੱਚ ਰਹਿੰਦਾ ਸੀ। ਤਾਂ ਕਿਤੇ ਨਾ ਕਿਤੇ ਇਸ ਘਟਨਾ ਤੋਂ ਕੀ ਸਮਝਿਆ ਜਾਵੇ ਕਿ ਜਦੋਂ ਕੋਈ ਗਲਤ ਕੰਮ ਕੀਤਾ ਜਾਂਦਾ ਹੈ ਤਾਂ ਸਿੱਖੀ ਵਾਲਾ ਰੂਪ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਦੇਣਾ, ਔਰ ਜਿਹੜਾ ਸਮਾਜ ਦੇ ਅੰਦਰ ਸੁਨੇਹਾ ਜਾਂਦਾ, ਮੈਸੇਜ ਜਾਂਦਾ, ਫਿਰ ਉਹਨੂੰ ਕਿਵੇਂ ਦੇਖਿਆ ਜਾਵੇ? ਜਦੋਂ ਦੇਖੋ ਸਾਡੇ ਬੱਚਿਆਂ ਨੂੰ, ਆਉਣ ਵਾਲੇ ਭਵਿੱਖ ਨੂੰ, ਜਦੋਂ ਉਸ ਦਾ ਮਾਂ-ਬਾਪ ਟੀਚਰ ਹੁੰਦੇ ਨੇ, ਇੱਕ ਮਾਂ-ਬਾਪ ਜਦੋਂ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਤੋਂ ਸਾਡੇ ਜਿਹੜੇ ਯੋਧਿਆਂ ਦੀਆਂ ਗੱਲਾਂ, ਉਹਨਾਂ ਦੀਆਂ ਵਾਰਾਂ, ਤਾਂ ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਦੇ ਵਿੱਚ ਐਸੇ ਸਮਾਗਮਾਂ 'ਤੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਹੈ। ਕਿਉਂਕਿ ਰੁਪਿੰਦਰ ਸਿੰਘ ਜਟਾਣਾ ਦੀ ਗੱਲ ਕੀਤੀ, ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਹੈ, ਤਾਂ ਉਹ ਹੋ ਸਕੇ ਵੀ ਕਿਸੇ ਨੂੰ ਨਹੀਂ ਵੀ ਪਤਾ ਸੀਗਾ, ਤੇ ਹੋ ਸਕੇ ਜਿਹੜੇ ਚੰਗੇ ਨੇ, ਡੂੰਘੀ ਸੋਚ ਰੱਖਣ ਵਾਲੇ ਨੇ, ਉਹਨਾਂ ਨੂੰ ਪਤਾ ਸੀ। ਪਰ ਅੱਜ 5 ਸਾਲ ਦੇ ਬੱਚੇ ਨੂੰ ਵੀ ਪਤਾ ਲੱਗਿਆ ਵੀ ਰੁਪਿੰਦਰ ਸਿੰਘ ਜਟਾਣਾ ਕੌਣ ਸੀ, SY ਬਲਵਿੰਦਰ ਸਿੰਘ ਜਟਾਣਾ, ਸੌਰੀ, ਤੇ ਉਹਨਾਂ ਦਾ ਜਿਹੜਾ ਨਾਂ ਦਾ ਅੱਜ ਪਤਾ ਲੱਗਿਆ, ਉਹ 5 ਸਾਲ ਦੇ ਬੱਚੇ ਨੂੰ ਵੀ ਅੱਜ ਪਤਾ ਲੱਗਿਆ ਜਿਹੜਾ, ਤੇ ਉਹ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ। ਅੱਜ ਸਾਡੀ ਨੌਜਵਾਨੀ 5 ਸਾਲ ਦੇ ਬੱਚੇ ਨੂੰ ਵੀ ਪਤਾ ਲੱਗਿਆ ਵੀ SYL ਕੀ ਹੁੰਦਾ। ਤਾਂ ਉਸ 'ਤੇ ਪਾਣੀ ਜਿਹੜੇ ਬੰਦ ਕੀਤੇ ਗਏ ਸੀਗੇ, ਇਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਸਾਡੇ ਬੱਚਿਆਂ ਨੂੰ ਉਹ ਕਿਤਾਬਾਂ, ਸਾਡੇ ਪੁਰਖਿਆਂ ਦਾ ਇਤਿਹਾਸ ਪੜ੍ਹਾਉਣਾ ਜ਼ਰੂਰੀ ਹੈ। ਤੇ ਜਿਹੜੇ ਪੰਜਾਬੀ ਦੇ ਸਕੂਲ ਨੇ, ਵੈਸੇ ਤਾਂ ਪੰਜਾਬੀ ਸਕੂਲਾਂ 'ਚੋਂ ਸਰਕਾਰਾਂ ਵੱਲੋਂ ਬੰਦ ਕੀਤੀ ਜਾ ਰਹੀ ਹੈ, ਉਹਦੇ ਵਿੱਚ ਪੰਜਾਬੀ ਪੜ੍ਹਾਉਣੀ ਆਪਣੇ ਬੱਚਿਆਂ ਨੂੰ ਜ਼ਰੂਰੀ ਹੈ। ਗੁਰਮੁਖੀ ਜਿਹੜੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਹੈ, ਤੇ ਸਾਡਾ ਗੁਰਮੁਖੀ ਭਾਸ਼ਾ ਦੇ ਪੰਜਾਬੀ ਪੜ੍ਹਾਂਗੇ ਤਾਂ ਗੁਰਮੁਖੀ ਭਾਸ਼ਾ ਗਈ। ਬਾਬਾ ਜੀ, ਇਹਦੇ ਵਿੱਚ ਹੋਰ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਚਿੰਤਕ ਨੇ, ਤਾਂ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਾਇਆ ਜਾਂਦਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾਂਦਾ, ਮਾਨ ਸਨਮਾਨ ਨਹੀਂ ਦਿੱਤਾ। ਤੇ ਜੇ ਕੋਈ ਜਿਹੜਾ ਲੱਚਰ ਗਾਉਣ ਵਾਲਾ, ਲੱਚਰ ਗੀਤ ਗਾਉਣ ਵਾਲਾ, ਸ਼ਰਾਬ ਨੂੰ, ਨਸ਼ੇ ਨੂੰ ਪ੍ਰਮੋਟ ਕਰਨ ਵਾਲਾ, ਜੇ ਕੋਈ ਉਹ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਵੀਡੀਓ ਪਾ ਕੇ ਅਪੀਲ ਕਰ ਦਿੰਦਾ, ਤਾਂ ਜਿਹੜੇ ਪੰਜਾਬ ਦੇ ਲੋਕ ਉਹਨੂੰ ਹੱਥਾਂ 'ਤੇ ਚੁੱਕ ਲੈਂਦੇ ਆ, ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਕੀ ਇਸ ਗੱਲ ਦੇ ਨਾਲ ਸਹਿਮਤ ਹੋ ਤੁਸੀਂ? ਇਹ ਮੈਂ ਚੀਜ਼ ਕਹਿਣੀ ਚਾਹੁੰਦਾ, ਸਾਰੇ ਸੂਝਵਾਨ ਨੇ, ਸੋਸ਼ਲ ਮੀਡੀਆ ਦਾ ਯੁੱਗ ਹੈ, ਇਸ ਲਈ ਜਿਸ ਤਰ੍ਹਾਂ ਪਿੱਛੇ ਇੱਕ ਕਲਾਕਾਰ ਦੀ ਬੇਨਤੀ ਸੁਣੀਆਂ, ਸਾਰੇ ਕਲਾਕਾਰਾਂ ਨੇ ਉਹਨੂੰ ਆਵਾਜ਼ ਦਿੱਤੀ ਹੈ। ਆਵਾਜ਼ ਮੈਂ ਕਹਿੰਦਾ ਵੀ ਹਰੇਕ ਦੀ ਸੁਣਨੀ ਚਾਹੀਦੀ ਹੈ, ਜੇਕਰ ਉਸ ਵੀਰ ਦੀ ਗੱਲਬਾਤ ਸੁਣੀ ਗਈ ਹੈ। ਇੱਥੇ ਜਿਹੜੇ ਸਾਡੇ ਰਾਗੀ ਸਿੰਘ ਨੇ, ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵੀ ਚਾਹੁੰਦੇ ਨੇ, ਉਹਨਾਂ ਦੀ ਜਦੋਂ ਗੁਰਦੁਆਰਾ ਸਾਹਿਬਾਂ 'ਚ ਰੱਖਿਆ ਜਾਂਦਾ, ਉਹ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਲੋਕਲ ਕਮੇਟੀਆਂ ਹੋਣ, ਜਿਨ੍ਹਾਂ ਨੇ ਬੱਚੇ ਚੰਗੇ ਪੜ੍ਹਾਉਣੇ ਨੇ ਤੇ ਆਪਣੇ ਪਰਿਵਾਰ ਦੀ ਵੀ ਜਿਹੜੀ ਜੋ ਲੋੜਵੰਦ ਚੀਜ਼ਾਂ ਲੈਣੀਆਂ ਨੇ, ਉਹਨਾਂ ਨੂੰ ਪੜ੍ਹਾਈ ਦੇ ਦੌਰ 'ਤੇ ਚਾਹੀਦੀਆਂ ਸੀਗੀਆਂ, ਉੱਥੇ ਰਾਗੀ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਕਥਾਵਾਚਕਾਂ ਨੂੰ ਵੀ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ, ਉਹਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ। ਤੇ ਇਹ ਸ਼੍ਰੋਮਣੀ ਕਮੇਟੀ ਵੀ ਧਿਆਨ ਦੇਵੇ, ਵੈਸੇ ਧਿਆਨ ਦੇ ਨਹੀਂ ਰਹੀ। ਅਸੀਂ ਇਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਨੇ ਸ਼੍ਰੋਮਣੀ ਕਮੇਟੀਆਂ ਦੀ ਜਲਦੀ ਤੋਂ ਜਲਦੀ ਹੋਣ, ਉਹਦੇ ਵਿੱਚ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਮੂਹਰੇ ਲਿਆਂਦਾ ਜਾਵੇ।
ਤਾਂ ਇਹ ਵੀ ਕਿਹਾ ਜਾਂਦਾ ਇੱਕ ਵੱਡਾ ਬਾਰ-ਬਾਰ ਉਹੀ ਗੱਲ ਹੋ ਜਾਂਦੀ ਹੈ, ਪਰ ਲੋਕਾਂ ਦੇ ਜਿਹੜੇ ਸਵਾਲ ਪੁੱਛਣਾ ਫਰਜ਼ ਬਣਦਾ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ, ਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਹੋਰ ਵੱਡਾ ਸਵਾਲ ਹੈ ਕਿ ਜਿਹੜੇ ਜਿਨ੍ਹਾਂ ਨੇ ਸੱਚਮੁੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਹੱਕਾਂ ਵਾਸਤੇ, ਉਹਨਾਂ ਦੀ ਯਾਦ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਮਨਾਇਆ ਜਾਂਦਾ। ਪਰ ਇੱਥੇ ਹਰਚੰਦ ਸਿੰਘ ਲੌਂਗੋਵਾਲ ਦੀ ਜਾਂ ਹੋਰ ਜਿਹੜੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲੋਕ ਵਿਚਰੇ, ਉਹਨਾਂ ਨੂੰ ਹਰ ਸਾਲ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ ਵੱਡੇ ਪੱਧਰ ਦੇ ਉੱਪਰ। ਪਰ ਇਹ ਵੀ ਫਰਜ਼ ਬਣਦਾ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਸੀ, ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਵੀ ਬਹੁਤ ਵੱਡੀ ਭੁੱਲ ਹੈ। ਇਹਦੇ ਵਿੱਚ ਵੀ ਕਹਿ ਸਕਦੇ ਹਾਂ ਵੀ ਇਹ ਉਹਨਾਂ ਬੀਜੇਪੀ ਨਾਲ ਕਿਉਂਕਿ ਬਾਦਲਾਂ ਦਾ ਲੰਮੇ ਸਮੇਂ ਤੋਂ ਕਬਜ਼ਾ ਰਿਹਾ ਹੈ। ਜਿੰਨਾ ਚਿਰ ਅਸੀਂ ਬਾਦਲਾਂ ਦੇ ਦਾਇਰੇ 'ਚੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਨਹੀਂ ਕਰਾ ਲੈਂਦੇ, ਉਹਨਾਂ ਚਿਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਂਭ ਸੰਭਾਲ ਉਹ ਸਹੀ ਤਰੀਕੇ ਨਾਲ ਨਹੀਂ ਹੋਣੀ। ਕਈ ਸਾਡੇ ਕੀਰਤਨੀਏ ਸਿੰਘ ਨੇ ਜਿਹੜੇ ਕੀਰਤਨ ਕਰਦੇ ਨੇ, ਉਹਨਾਂ ਦੇ ਵਿੱਚ ਕਈ ਵਾਰੀ ਉਹ ਸ਼ਬਦ ਪਾ ਦਿੱਤੇ ਜਾਂਦੇ ਹੈਗੇ ਨੇ ਵੀ ਸਾਡੇ ਕਹੇ ਤੇ ਤੁਸੀਂ ਆਹ ਸ਼ਬਦ ਪੜ੍ਹਨਾ ਗਾ, ਸਾਡੇ ਲਈ ਤੇ ਆਹ ਹੁਕਮਨਾਮਾ ਜਾਰੀ ਕਰਨਾ ਗਾ। ਜੇ ਅਸੀਂ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਵਾਂਗੇ ਤਾਂ ਆਉਣ ਵਾਲੇ ਜਿਹੜੇ ਮਨੁੱਖੀ ਜੋ ਭਾਵੇਂ ਸ਼ਹੀਦ ਪਰਿਵਾਰ ਹੋਣ, ਜਦੋਂ ਸਾਡੀ ਸਾਂਭ ਸੰਭਾਲ ਸਾਡੋਂ ਉਹ ਜਿਹੜਾ ਹੈਗਾ ਗਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਲੋੜਵੰਦ ਪਰਿਵਾਰਾਂ ਨੂੰ ਤੇ ਉਹਦੇ ਪੜ੍ਹਾਈ ਤੌਰ ਤੇ ਉਹਨਾਂ ਦੇ ਹਸਪਤਾਲ ਮੈਡੀਕਲ ਸਹੂਲਤਾਂ ਹੋਣਗੀਆਂ। ਤੇ ਜਿਹੜਾ ਪਹਿਲਾਂ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਪਊਗੀ, ਸ਼ਹੀਦਾਂ ਦੇ ਪਰਿਵਾਰਾਂ ਦੀ ਵੀ ਉਹਦੇ ਵਿੱਚ ਸਾਂਭ ਸੰਭਾਲ ਹੋ ਸਕਦੀ ਹੈ। ਜਿਹੜਾਂ ਦੀ ਕਿਤੇ ਵੀ ਸ਼ਹੀਦਾਂ ਦੀ ਕੋਈ ਬਾਤ ਕਿਤੇ ਪੁੱਛੀ ਨਹੀਂ ਕਿਤੇ ਕਿਸੇ ਨੇ ਜਾ ਕੇ, ਜੇਕਰ ਕਿਸੇ ਦੀ ਪੁੱਛੀ ਉਹਦਾ ਲਈ ਅਸੀਂ ਧੰਨਵਾਦ ਕਰਦੇ ਹਾਂ। ਤੇ ਜਿਹੜੇ ਬਾਦਲਾਂ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਉਹ ਚੀਜ਼ਾਂ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਉੱਚਾ ਚੱਕਣਾ ਸੀ, ਉਹਦੇ ਕਮਜ਼ੋਰ ਡਿੱਗੇ ਹੋਇਆਂ ਨੂੰ ਖੜਾ ਕਰਨਾ ਸੀ। ਇੱਕ ਸੰਸਥਾ ਬਣਾਈ ਜਾਂਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਹੈ, ਇਹ ਜਿੰਨਾ ਚਿਰ ਬਾਦਲਾਂ ਦੇ ਹੱਥ ਵਿੱਚ ਰਹੀ ਹੈ ਇਹ ਭਾਜਪਾ ਦੇ ਨਾਲ ਰਲੀ ਹੋਈ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਪਊਗੀ। ਚੰਗੇ ਆਗੂ ਹੋਣ, ਸ਼ਹੀਦ ਪਰਿਵਾਰ ਹੋਣ, ਜਿਹੜੇ ਉਸ ਚੀਜ਼ ਨੂੰ ਸਮਝ ਸਕਣ, ਕਿਸੇ ਦੇ ਦਰਦ ਨੂੰ, ਜਿਨ੍ਹਾਂ ਤੇ ਤਪ ਆਪ ਹੰਢਾ ਚੁੱਕੇ ਹੁੰਦੇ ਨੇ। ਉਸ ਲਈ ਹਰੇਕ ਨੂੰ ਦਰਦ ਦਾ ਨਹੀਂ ਪਤਾ ਹੁੰਦਾ, ਜਿਹੜਾ ਆਪ ਦਰਦ ਹੰਢਾਉਂਦਾ ਹੈ ਉਹਨੂੰ ਪਤਾ ਹੁੰਦਾ ਵੀ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ NRI ਨੇ, ਪੰਜਾਬੀ ਵੀਰ ਨੇ, ਜਿਹੜੇ ਪੰਜਾਬ ਦੇ ਨਾਲ, ਸਿੱਖ ਕੌਮ ਦੇ ਨਾਲ ਸੱਚਮੁੱਚ ਦਿਲ ਤੋਂ ਸਨੇਹ ਰੱਖਦੇ ਨੇ, ਮੁਹੱਬਤ ਰੱਖਦੇ ਨੇ, ਤਾਂ ਉਹਨਾਂ ਦੇ ਵਾਸਤੇ ਜਿਹੜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸ਼ਹੀਦਾਂ ਦੇ ਪਰਿਵਾਰ ਰਹਿੰਦੇ ਨੇ, ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ? ਕਿਉਂਕਿ ਉਹ ਸਮਝਦਾਰ ਨੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋ ਗਏ ਨੇ, ਕਿਉਂਕਿ ਉਹਨਾਂ ਨੇ ਮਾਤਾ ਪਿਤਾ ਨੇ ਗੁੜਤੀ ਹੀ ਇੱਦਾਂ ਦੀ ਦਿੱਤੀ ਹੈ। ਕਿਉਂਕਿ ਜਿਹੜੇ ਕੌਮ ਦੇ ਖਤਰ ਛਾਪ ਛੱਡ ਜਾਂਦੇ ਨੇ, ਜੋ ਕੌਮ ਲਈ ਕੁਛ ਕਰ ਜਾਂਦੇ ਨੇ, ਹੋ ਸਕੇ ਉਸ ਟਾਈਮ 'ਤੇ ਕੀਮਤ ਨਾ ਪਵੇ, ਪਰ ਉਹ ਜਿਹੜਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਪਣੀ ਮਾਂ ਬਾਪ ਦਾ ਤੇ ਆਪਣੇ ਕੁਲ ਦਾ ਸਿਰ ਉੱਚਾ ਕਰਕੇ ਜਾਂਦੇ ਨੇ। ਸ਼ਾਇਦ ਕਿਸੇ ਵੀ ਜਰੀਏ ਦੇ ਵਿੱਚ ਰਹਿ ਕੇ ਕਹਿ ਸਕਦੇ ਹਾਂ, ਕਿਸੇ ਵੀ ਕਿੱਤੇ ਵਿੱਚ ਰਹਿ ਕੇ ਉਹ ਸਿਰ ਨਹੀਂ ਉੱਚਾ ਕਰ ਸਕਦੇ। ਜਿਹੜਾ ਆਪਣੀ ਕੁਲ ਦਾ ਤੇ ਆਪਣੇ ਪਰਿਵਾਰਾਂ ਦਾ ਸਿਰ ਉੱਚਾ ਕਰ ਜਾਂਦੇ ਨੇ, ਉਹ ਸ਼ਾਇਦ ਕਿਸੇ ਕੀਮਤ 'ਤੇ ਨਾ ਮਿਲਦਾ ਹੋਵੇ। ਜਿਹੜਾ ਉਹ ਸ਼ਹੀਦ ਪਰਿਵਾਰ ਦੇ 'ਚ ਉਹ ਧੀ ਪੁੱਤ ਨੇ, ਕਿਸੇ ਵੀ ਤਰ੍ਹਾਂ ਉਹ ਭਾਈ ਜਿਵੇਂ ਸ਼ਹੀਦ ਹੋਏ ਨੇ ਆਪਣੇ, ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ, ਸਾਰੇ ਹੀ ਬਾਬਾ ਜਰਨੈਲ ਸਿੰਘ ਹੋ ਗਏ ਨੇ, ਉਹਨਾਂ ਦੇ ਪਰਿਵਾਰ ਦਾ, ਜਾਂ ਮਤਲਬ ਹੋਰ ਤਰ੍ਹਾਂ ਹੈਗੇ ਨੇ ਬਈ ਆਪਣਾ ਸਤਵੰਤ ਸਿੰਘ ਤੇ ਬੇਅੰਤ ਸਿੰਘ, ਉਹ ਆਪਣੇ ਸੁੱਖਾ ਤੇ ਜਿੰਦਾ ਦੀ ਜੇਕਰ ਗੱਲ ਕਰੀਏ, ਜਿਹੜੇ ਆਪਣੇ ਕੌਮ ਦੇ ਲਈ ਕੁਛ ਕਰਕੇ ਜਾਂਦੇ ਨੇ, ਉਹਨਾਂ ਦੀ ਰਹਿੰਦੀ ਦੁਨੀਆ ਤੇ ਜਿਹੜਾ ਉਹਨਾਂ ਦੀਆਂ ਕੁਲਾਂ ਜਿਹੜੀਆਂ ਚੜ੍ਹਦੀ ਕਲਾ 'ਚ ਰਹਿੰਦੀਆਂ ਨੇ। ਪੰਜਾਬ ਪੱਖੀ ਲੋਕਾਂ ਵਾਸਤੇ ਕਿਤੇ ਨਾ ਕਿਤੇ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ, ਜਿਹੜੇ ਲੋਕਾਂ ਨੇ ਪੰਜਾਬ ਦੇ ਹੱਕਾਂ ਵਾਸਤੇ, ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹੈ, ਤਾਂ ਭਵਿੱਖ ਦੇ ਵਿੱਚ ਵੀ ਇਹਨਾਂ ਸ਼ਹੀਦੀ ਸਮਾਗਮਾਂ ਤੋਂ ਔਰ ਉਹਨਾਂ ਯੋਧਿਆਂ ਦੀ ਕਰਨੀਨਾਮੇ ਤੋਂ ਜਾਣਕਾਰੀ ਲੈ ਕੇ ਭਵਿੱਖ ਦੇ ਵਿੱਚ ਵੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਰਾਹਾਂ ਦੇ ਉੱਪਰ ਚੱਲਣਗੀਆਂ ਔਰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਆਪਣੇ ਭਵਿੱਖ ਨੂੰ ਉਜਲਾ ਬਣਾਉਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।